ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੀ ਇਸ਼ੂ ਤੋਂ ਪਹਿਲਾਂ ਹਮੇਸ਼ਾ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਜੋ ਮੈਸੇਜ ਭੇਜੇ, ਨਾ ਕਿ ਸਰੋਤਿਆਂ ਨੇ, ਦਰਸ਼ਕਾਂ ਜਿਹੜੇ ਮੈਸੇਜ ਭੇਜੇ ਨੇ ਸਾਨੂੰ, ਜਿਹੜੇ ਲਾਈਵ ਜਿਹੜਾ ਫੇਸਬੁੱਕ ਹੈ ਉਸ ਉੱਪਰ ਆਪਾਂ ਪੜ੍ਹਦੇ ਹਾਂ। ਪਹਿਲਾ ਸਾਡੇ ਕੋਲ ਮੈਸੇਜ ਆਇਆ ਹੈ ਹਰਜਾਪ ਸਿੰਘ ਜਾਪੀ ਦਾ। ਇਹ ਲਿਖਦੇ ਹਨ, ਭਾਜੀ ਭਾਰਤ ਵਿੱਚ ਹਰ ਇੱਕ ਨੂੰ ਗਊ ਟੈਕਸ ਦੇਣਾ ਪੈਂਦਾ ਹੈ ਜੋ ਹਰ ਇੱਕ ਚੀਜ਼ ਉੱਪਰ ਲੱਗਦਾ ਹੈ। ਸ਼ਾਇਦ ਅਜੇ ਵੀ ਸਾਡੇ ਭਰਾ ਸਮਝਦੇ ਹਨ ਕਿ ਇਹ ਹਿੰਦੂਤਵ ਦੀ ਗੁਲਾਮੀ ਨਹੀਂ ਹੈ। ਬਿਲਕੁਲ ਠੀਕ ਫਰਮਾਇਆ ਉਹਨਾਂ ਨੇ। ਹੁਣ ਤਾਂ ਕੱਲਾ ਗਊ ਦਾ ਟੈਕਸ ਹੀ ਨਹੀਂ ਹੈ, ਉਹਨਾਂ ਨੂੰ ਉਹ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਦੇ ਫੌਜ ਹੋਏ, ਸੈਮਾਈ ਜਿਹੜੇ ਅਦਾਰੇ ਗਵਰਨਮੈਂਟ ਦੇ ਕੰਟਰੋਲ 'ਚ ਨੇ, ਸਭ ਗਊ ਮੂਤਰ ਦੀਆਂ ਬਣੀਆਂ ਜਿਹੜੀਆਂ ਪ੍ਰੋਡਕਟ ਨੇ, ਔਰ ਉਹਨਾਂ ਦਾ ਪੰਚ ਗਵਿਆ ਔਰ ਰਾਮਦੇਵ ਦੀਆਂ ਫਰਾਡ ਜਾਲੀ ਦਵਾਈਆਂ, ਉਹ ਸਾਰੀ ਜਿਹੜਾ ਸਰਕਾਰੀ ਸੈਕਟਰ ਹੈ ਉਹਦੇ 'ਚ ਜ਼ਬਰਦਸਤੀ ਲੋਕਾਂ ਨੂੰ ਉਹ ਖਰੀਦਣ ਤੇ ਮਜਬੂਰ ਕੀਤਾ ਜਾਂਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹੀ ਗੁਲਾਮੀ ਹੈ ਜੀ। ਜਿੰਮੀ ਸਿੰਘ ਢਿੱਲੋਂ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ, ਫਿਰ ਅੱਗੋਂ ਉਹਨਾਂ ਲਿਖਿਆ ਹੈ 2020। ਕਸ਼ਮੀਰ ਵਰਕ ਵੀ ਲਿਖਦੇ ਨੇ ਡਾਕਟਰ ਸਾਹਿਬ, ਤੁਹਾਨੂੰ ਇਕੱਠੇ ਸਾਰਾ ਲਿਖ ਦਿੱਤਾ। ਹਾਂ ਜੀ, ਟਾਈਮ ਹੈ ਨਾ। ਜ਼ਿੰਦਾਬਾਦ 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 ਜੀ। ਅੱਗੋਂ ਕਸ਼ਮੀਰ ਵਰਕ ਵੀ ਲਿਖਦੇ ਨੇ ਸਾਨੂੰ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਏ ਨੇ। ਮੀਆਂ ਆਸਮ ਜੀ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਕੌਰ, ਸੋ ਨਾਈਸ। ਸ਼ੁਕਰੀਆ ਮੀਆਂ ਜੀ। ਦਲਜੀਤ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ। ਆਲਵੇਜ਼ ਸੱਚੋ ਸੱਚ ਵਨ ਐਂਡ ਓਨਲੀ ਡਾਕਟਰ ਸਾਹਿਬ। ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡੇ ਕੰਪਲੀਮੈਂਟ ਦਾ। ਓਕੇ, ਕੁਲਦੀਪ ਸਿੰਘ ਜੀ ਲਿਖਦੇ ਨੇ, ਰੈਫਰੈਂਡਮ 2020 ਜ਼ਿੰਦਾਬਾਦ। ਦੀਪਕ ਪੰਡਾਲ ਲਿਖਦੇ ਨੇ, ਫੋਲੋ TV 84। ਦੀਪਕ ਪੰਡਾਲ ਫਿਰ ਫਤਿਹ ਬੁਲਾਉਂਦੇ ਨੇ। ਮੀਆਂ ਆਸਮ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਭੁਪਿੰਦਰ ਸਿੰਘ ਜੀ ਲਿਖਦੇ ਨੇ, ਖਾਲਿਸਤਾਨ ਸਿਰਫ ਸਾਡੀ ਨਹੀਂ ਸਗੋਂ ਦੁਨੀਆ ਦੀ ਜ਼ਰੂਰਤ ਹੈ, ਦਿਸ਼ਾਹੀਨ ਹੁੰਦੇ ਜਾ ਰਹੇ ਸਿਸਟਮ ਲਈ। ਮੀਆਂ ਆਸਮ ਲਿਖਦੇ ਨੇ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਨਾਂ ਲਿਖਿਆ ਖਾਲਿਸਤਾਨ 2020। ਜਿੰਮੀ ਸਿੰਘ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗ੍ਰੇਟ ਜੌਬ TV 84। ਭੁਪਿੰਦਰ ਸਿੰਘ ਜੀ ਲਿਖਦੇ ਨੇ, ਮੋਦੀ ਤੇ ਜੇਤਲੀ ਦੇ ਆਪਣੇ ਗੋਡੇ ਖੜਨ ਵਾਲੇ ਆ, ਇਹ ਫੰਡ ਇਹਨਾਂ ਨੇ ਆਪਣੇ ਲਈ ਰੱਖਿਆ ਹੋਣਾ, ਸੋ ਫਨੀ। ਸੁਰਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ। ਭੁਪਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਫਿਰ ਉਹਨਾਂ ਨੇ ਫਤਿਹ ਬੁਲਾਈ ਹੈ। ਟੋਨੀ ਢੀਂਡਸਾ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ 5 ਵਾਰ ਕਹਿੰਦੇ ਨੇ ਜਕਾਰੇ ਬੁਲਾ ਦਿਓ ਜੀ। ਵਾਹ। ਅੱਗੇ ਸਾਡੇ ਕੋਲ ਅਗਲੇ ਦੇਖਦੇ ਹਾਂ ਜੀ ਆਪਣਾ ਜੀ। ਰਣਜੋਤ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਆਂ ਆਸਮ ਫਿਰ ਖਾਲਿਸਤਾਨ ਜ਼ਿੰਦਾਬਾਦ। ਸਿਰਫ ਤੁਮ ਗੁੱਡ ਵਰਕ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਜ਼ਾਹਿਦ ਤਰਾਰ ਵੈਰੀ ਗੁੱਡ। ਬਲਿਹਾਰ ਸਿੰਘ ਕੰਗ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਭੈਣ ਜੀ ਹਰਜੀਤ ਕੌਰ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਸਰ ਐਂਡ ਮੈਮ, ਹਾਊ ਆਰ ਯੂ? ਸਰ ਜੀ, ਓਨਲੀ ਇੰਡੀਪੈਂਡੈਂਸ ਇਜ਼ ਦਾ ਸੋਲੂਸ਼ਨ। ਬਿਲਕੁਲ ਭੈਣ ਜੀ, ਤੁਸੀਂ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਵੀ ਇੱਕੋ ਇੱਕ ਹੱਲ ਹੈ। ਸਿੰਘ ਬਾਗੀ ਲਿਖਦੇ ਨੇ, ਅਮਰੀਕਾ ਕਦੇ ਵੀ ਨਹੀਂ ਜਿੱਤ ਸਕਦਾ। ਇਹ ਉਹਨਾਂ ਨੇ ਅਫਗਾਨਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉੱਥੇ ਅਲਟੀਮੇਟਲੀ ਉਹਨਾਂ ਦਾ ਆਪਣਾ ਇੱਕ ਕਰੈਕਟਰ ਹੈ ਅਫਗਾਨਾਂ ਦਾ। ਉਹ ਜਦੋਂ ਅਮਰੀਕਨ ਫੌਜਾਂ ਗਈਆਂ ਹੀ ਹੈ ਤਾਂ ਉਹਨੂੰ ਪੁੱਛਿਆ ਇੱਕ ਪਠਾਨ ਨੂੰ, ਉਹਨਾਂ ਦੇ ਕਬੀਲੇ ਦੇ ਸਰਦਾਰ ਨੂੰ, ਕਿ ਜੀ ਫੌਜ ਆਈ ਹੈ ਤੇ ਕਿਵੇਂ? ਕਹਿੰਦੇ ਹਾਂ ਆ ਸਕਦੇ ਨੇ, ਜਦੋਂ ਮਰਜ਼ੀ ਆ ਸਕਦੇ ਨੇ, ਜਾਣਗੇ ਸਾਡੀ ਮਰਜ਼ੀ ਨਾਲ। ਸੋ ਇਹ ਮੈਨੂੰ ਯਾਦ ਹੈ ਕਿ 9/11 ਤੋਂ ਇਮੀਡੀਏਟਲੀ ਬਾਅਦ ਉਹਨੇ ਕਿਹਾ ਜੀ ਹਾਂ ਆ ਸਕਦੇ ਨੇ, ਜਾਣਗੇ ਸਾਡੀ ਮਰਜ਼ੀ। ਜੀ ਡਾਕਟਰ ਸਾਹਿਬ, ਐਂਡ ਵਾਲੇ ਇਸ਼ੂ ਬਾਰੇ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਇੱਕ ਪਾਸੇ ਭਾਰਤ ਸਰਕਾਰ ਦਾ ਜ਼ੋਰ ਲੱਗਾ ਹੋਇਆ ਹੈ। ਉਹਨਾਂ ਦਾ ਮਿਨਿਸਟਰ ਕਿਰੇਨ ਰਿਜਿਜੂ ਇੰਗਲੈਂਡ 'ਚ ਆਇਆ ਸਪੈਸ਼ਲੀ ਕਿ ਵੀ ਸਿੱਖ ਫੈਡਰੇਸ਼ਨ ਨੂੰ ਔਰ ਖਾਲਿਸਤਾਨੀ ਜਥੇਬੰਦੀਆਂ ਨੂੰ ਬੈਨ ਕਰੋ, ਕਿਉਂਕਿ ਇਹਨਾਂ ਨੇ ਭਾਰਤੀ ਅਧਿਕਾਰੀਆਂ ਔਰ ਡਿਪਲੋਮੈਟਸ ਔਰ ਦੂਸਰਿਆਂ ਦੇ ਗੁਰਦੁਆਰਿਆਂ ਦੇ ਦਾਖਲੇ ਤੇ ਪਾਬੰਦੀ ਲਾਈ ਹੈ। ਸੋ ਮੈਂ ਸਮਝਦਾ ਵੀ ਇੰਗਲੈਂਡ ਦੇ ਗੋਰੇ, ਅਮਰੀਕਨ ਅਜੇ ਇਹਨਾਂ ਦਾ ਖੁਬਾਹ ਨਹੀਂ ਰਿਹਾ ਬਹੁਤਾ ਸਾਊਥ ਏਸ਼ੀਆ ਨਾਲ। ਇਹਨਾਂ ਨੂੰ ਤਾਂ ਉਹ ਇੰਡੀਅਨਸ ਘੁਮਾ ਘਮੂ ਦਿੰਦੇ ਨੇ। ਉਹ ਗੋਰੇ ਮੰਜੇ ਹੋਏ ਨੇ, ਉਹਨਾਂ ਨੇ 200 ਸਾਲ ਉੱਤੇ ਰਾਜ ਕੀਤਾ ਹੋਇਆ। ਉਹ ਇਹਨਾਂ ਦੇ ਕਰੈਕਟਰ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਕੱਲੀ ਜ਼ਾਤ ਦੇ ਕਰੈਕਟਰ ਨੂੰ ਸਮਝਦੇ ਨੇ ਵੀ ਕੀ ਲੋਕ ਨੇ। ਸੋ ਉਹਨਾਂ ਦਾ ਪ੍ਰਭਾਵ ਜਾਂ ਦੂਜਾ ਤਾਂ ਕੀ ਉਹਨਾਂ ਦੇ ਕਹਿਣ ਤੇ ਕੀ ਕਰਨਾ ਸੀ। ਮੈਂ ਅੱਜ ਜਦੋਂ ਇਹ ਖਬਰ ਦੇਖੀ ਕਿ ਵੀ ਲੰਡਨ 'ਚ ਉਸਾਰੀ ਜਾਏਗੀ ਵਿਸ਼ਵ ਯੁੱਧਾਂ 'ਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਯਾਦਗਾਰ। 2 ਵਰਲਡ ਵਾਰਸ ਦੇ ਵਿੱਚ ਫਿਗਰਸ ਵੇਰੀ ਕਰਦੀਆਂ, ਇਸ ਲਈ ਮੈਂ ਐਗਜ਼ੈਕਟ ਸ਼ੋਰ ਤਾਂ ਨਹੀਂ ਹੈ, ਲੇਕਿਨ ਲੱਖਾਂ ਕਿਹਾ ਜਾ ਸਕਦਾ ਹੈ ਜਿਹੜੀਆਂ ਕੈਜੂਅਲਟੀਜ਼, ਜਿਨ੍ਹਾਂ ਦੇ ਵਿੱਚ ਡੈਥਸ ਵੀ ਨੇ
ਜੀ ਔਰ ਵੂੰਡਡ ਵੀ ਨੇ। ਉਹ ਸਿੱਖਾਂ ਦੀਆਂ ਹੋਈਆਂ। ਫਸਟ ਵਰਲਡ ਵਾਰ 'ਚ ਬਹੁਤ ਵੱਡਾ ਸੀ ਨੰਬਰ ਪਰਸੈਂਟੇਜ ਵਾਈਜ਼। ਸੋ ਕੁੱਲ ਮਿਲਾ ਕੇ ਇੱਕ ਸਟੇਜ ਦੇ ਉੱਤੇ ਲਗਭਗ ਬ੍ਰਿਟਿਸ਼ ਆਰਮੀ ਜਿਹੜੀ ਭਾਰਤ ਦੇ ਵਿੱਚ ਸੀ ਉਹਦਾ 20% ਸਿੱਖ ਸਨ। ਹੁਣ ਦੋ ਵਰਲਡ ਵਾਰਸ, ਪਹਿਲੀ ਵਰਲਡ ਵਾਰ 1914 ਤੋਂ 1919 ਔਰ ਦੂਸਰੀ 1939 ਤੋਂ 1945 ਤੱਕ ਸਿੱਖਾਂ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਹੁੰਦੇ ਆ ਯੂਰਪ ਭਰ ਦੇ ਵਿੱਚ, ਮਿਡਲ ਈਸਟ ਦੇ ਵਿੱਚ, ਅਫਰੀਕਾ ਦੇ ਵਿੱਚ, ਈਵਨ ਜਦੋਂ ਸੀਜ ਆਫ ਨੈਨਕਿੰਗ ਹੋਇਆ ਚਾਈਨਾ ਦੇ ਵਿੱਚ 19ਵੀਂ ਸਦੀ ਦੇ ਅਖੀਰ ਦੇ ਵਿੱਚ ਹੀ ਭਾਰੀ ਕੁਰਬਾਨੀਆਂ ਕੀਤੀਆਂ। ਸੋ ਇਹ ਮੰਗ ਜਦੋਂ ਸਿੱਖ ਫੈਡਰੇਸ਼ਨ ਯੂਕੇ ਨੇ ਆਪਣਾ ਇਹ ਸਿੱਖ ਏਜੰਡਾ ਬਣਾਇਆ, ਉਹਦੇ 'ਚ 10 ਮੰਗਾਂ ਸਨ, ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਵੀ ਹੈ ਔਰ ਉਹਦੇ 'ਚ ਇੱਕ ਮੰਗ ਸੀ ਕਿ ਵੀ ਵਾਰ ਮੈਮੋਰੀਅਲ ਬਣਾਇਆ ਜਾਏ ਦੋਨੋਂ ਸੰਸਾਰ ਜੰਗਾਂ ਦੇ ਵਿੱਚ ਜਿਹੜੇ ਸਿੱਖ ਫੌਜੀ ਮਾਰੇ ਗਏ ਉਹਨਾਂ ਦੀ ਯਾਦ ਕਿ ਵੀ ਅਸੀਂ ਖਰਚੇ 'ਚ ਅਸੀਂ ਕੰਟਰੀਬਿਊਟ ਕਰਾਂਗੇ, ਪਰ ਸਾਨੂੰ ਲੰਡਨ ਦੇ ਵਿੱਚ ਢੁਕਵੀਂ ਥਾਂ ਔਰ ਢੁਕਵੀਂ ਮਦਦ ਜਿਹੜੀ ਹੈ ਇਸ ਦੇ ਲਈ ਦਿੱਤੀ ਜਾਵੇ। ਸੋ ਇਸ ਦੇ ਲਈ ਪਹਿਲਾਂ ਇੱਕ ਅੱਧੀ ਪਾਰਟੀ ਵਾਲੇ ਸਹਿਮਤ ਸੀ, ਫਿਰ ਹੌਲੀ ਹੌਲੀ ਹੋਇਆ। ਹੁਣ ਅੱਜ ਮੈਂ ਸਮਝਦਾ ਵੀ ਇਹਨਾਂ ਦੇ 10 ਨੁਕਾਤੀ ਏਜੰਡੇ ਦੀ ਇੱਕ ਵੱਡੀ ਸਕਸੈਸ ਹੈ। ਔਰ ਇਹ ਖਬਰ ਨੂੰ ਵੀ ਮੈਂ ਪੜ੍ਹਦਾ ਨੇ ਕਿ ਬਰਤਾਨੀਆ ਦੀ ਪਾਰਲੀਮੈਂਟ ਵਿੱਚ 30 ਜਨਵਰੀ ਦਾ ਦਿਨ ਬਰਤਾਨਵੀ ਸਿੱਖਾਂ ਲਈ ਇਤਿਹਾਸਕ ਦਿਨ ਰਿਹਾ, ਜਦੋਂ ਵਿਸ਼ਵ ਯੁੱਧਾਂ ਦੌਰਾਨ ਵਿਸ਼ਵ ਸ਼ਾਂਤੀ ਲਈ ਜੂਝਣ ਵਾਲੇ ਸੂਰਬੀਰ ਸਿੱਖ ਯੋਧਿਆਂ ਦੀ ਯਾਦਗਾਰ ਉਸਾਰਨ ਲਈ ਬਰਤਾਨੀਆ ਦੀਆਂ ਸਮੂਹ ਸਿਆਸੀ ਪਾਰਟੀਆਂ ਦੇ ਪਾਰਲੀਮੈਂਟਰੀ ਲੀਡਰਾਂ ਦੀ ਹਾਜ਼ਰੀ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਹਰ ਪੱਖੋਂ ਸਹਿਯੋਗ ਦੇਣ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਮੈਂ ਉਹ ਵੀਡੀਓ ਕਲਿੱਪ ਵੀ ਦੇਖੀ ਹੈ ਜੀ ਕਿ ਔਰ ਉਹਨੂੰ ਫੰਕਸ਼ਨ ਨੂੰ ਹੀ ਸਪੀਕਰ ਜਿਹੜਾ ਪਾਰਲੀਮੈਂਟ ਦਾ ਉਹ ਕੰਡਕਟ ਕਰ ਰਿਹਾ, ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ ਔਰ ਉਹਦੇ 'ਚ ਉਹਨਾਂ ਨੇ ਈਵਨ ਮੌਕੇ ਦੇ ਉੱਤੇ ਜਿਹੜੇ 15 ਪ੍ਰੋਮੀਨੈਂਟ ਸਿੱਖ ਕਾਰੋਬਾਰੀ ਸੀ ਉਹਨਾਂ ਦੇ ਨਾਂ ਦਿੱਤੇ ਹੋਏ ਨੇ ਕਿ ਉਹਨਾਂ ਨੇ ਜਿਹੜਾ ਕੰਟਰੀਬਿਊਟ ਕੀਤਾ ਤੇ 3,75,000 ਪੌਂਡ ਜਿਹੜਾ ਆਲਮੋਸਟ 4 ਲੱਖ ਪੌਂਡ ਮੌਕੇ ਦੇ ਉੱਤੇ ਹੀ ਸਿੱਖਾਂ ਨੇ ਹੀ ਦੇ ਦਿੱਤਾ ਕਿ ਭਾਈ ਇਸ ਯਾਦਗਾਰ ਲਈ ਅਸੀਂ ਕੰਟਰੀਬਿਊਟ ਕਰਦੇ ਜੀ। ਔਰ ਆਏ ਮਹਿਮਾਨਾਂ ਦਾ ਐਮਪੀ ਔਰ ਦੂਜਿਆਂ ਨੇ ਸਾਰਿਆਂ ਨੇ ਸਵਾਗਤ ਕੀਤਾ ਔਰ ਸੈਂਟਰਲ ਮਿਨਿਸਟਰ ਸਾਜਿਦ ਜਾਵੇਦ, ਮੈਂ ਦੋਨੋਂ ਹੀ ਇਸ ਵੇਲੇ ਲੰਡਨ ਦੇ ਮੇਅਰ ਵੀ ਜਿਹੜੇ ਨੇ ਉਹ ਪਾਕਿਸਤਾਨੀ ਮੂਲ ਦੇ ਨੇ ਔਰ ਜਦੋਂ ਉਹ ਹੁਣ ਗਏ ਉਹ ਇੰਡੀਆ ਪਾਕਿਸਤਾਨ ਦੌਰੇ ਤੇ ਉਹਨਾਂ ਨੇ ਯਕੀਨੀ ਬਣਾਇਆ ਦਰਬਾਰ ਸਾਹਿਬ ਦੇ ਦਰਸ਼ਨ, ਲੰਗਰ ਦੇ ਵਿੱਚ ਸੇਵਾ ਔਰ ਮੈਂ ਦੇਖ ਰਿਹਾ ਸੀ ਜਿਸ ਸ਼ਰਧਾ ਭਾਵਨਾ ਦੇ ਨਾਲ ਜਿਵੇਂ ਉਹਨਾਂ ਨੇ ਉਹ ਨਤਮਸਤਕ ਹੋਏ ਆ ਕੇ ਰਿਮਾਰਕੇਬਲ। ਔਰ ਇਹਦੇ 'ਚ ਵੀ ਇਹਨਾਂ ਦੋ ਹੁਣ ਕਿਉਂਕਿ ਲੰਡਨ ਦੇ ਮੇਅਰ ਨੇ ਔਰ ਇੱਕੋ ਇੱਕ ਜਿਹੜੇ ਉਹਨਾਂ ਦੇ ਸੈਂਟਰਲ ਮਿਨਿਸਟਰ ਥੈਰੇਸਾ ਮੇ ਦੀ ਕੈਬਨਿਟ ਸਾਜਿਦ ਜਾਵੇਦ ਨੇ ਕਿਹਾ ਸਿੱਖਾਂ ਦਾ ਬਰਤਾਨੀਆ ਲਈ ਵੱਡਾ ਯੋਗਦਾਨ ਰਿਹਾ ਹੈ, ਇਸ ਯਾਦਗਾਰ ਨੂੰ ਉਸਾਰਨ ਲਈ ਸਰਕਾਰ ਥਾਂ ਤੇ ਹਰ ਤਰ੍ਹਾਂ ਦਾ ਫੰਡ ਦੇਵੇਗੀ। ਸੋ ਜ਼ਾਹਰ ਹੈ ਕਿ ਵੀ ਇਹ ਉਹ ਬੈਨ ਲਵਾਉਣਾ ਚਾਹੁੰਦੇ ਨੇ ਸਿੱਖ ਫੈਡਰੇਸ਼ਨ ਤੇ ਇੱਥੇ ਉਹਨਾਂ ਦੀ ਸਰਕਾਰ ਦਾ ਵਜ਼ੀਰ ਪਾਰਲੀਮੈਂਟ 'ਚ ਖਲੋ ਕੇ ਜਿਹਨੂੰ ਸਪੀਕਰ ਜਿਹੜਾ ਉਹ ਮਾਸਟਰ ਹੈ ਸੈਰੇਮਨੀਜ਼ ਦਾ ਉਹ ਸਾਰੇ ਨੂੰ ਕੰਡਕਟ ਕਰ ਰਿਹਾ, ਉਹ ਕਹਿ ਰਿਹਾ ਜੀ ਅਸੀਂ ਲੰਡਨ ਦੇ ਵਿੱਚ ਥਾਂ ਵੀ ਦੇਵਾਂਗੇ ਔਰ ਇਹਦੇ ਲਈ ਪੈਸਾ ਵੀ ਦੇਵਾਂਗੇ। ਵਿਰੋਧੀ ਧਿਰ ਦੇ ਨੇਤਾ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਲੇਬਰ ਪਾਰਟੀ ਜੈਰਮੀ ਕਾਰਬਿਨ ਨੇ ਕਿਹਾ ਮੈਂ ਸਿੱਖਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੱਡਾ ਯੋਗਦਾਨ ਸਾਡੇ ਦੇਸ਼ ਲਈ ਪਾਇਆ। ਇਹ ਬੜਾ ਸਿੱਖਾਂ ਦਾ ਵੈਸੇ ਵੀ ਹਮਦਰਦ ਹੈ ਔਰ ਇਹ ਹਮੇਸ਼ਾ ਜੈਨੋਸਾਈਡ ਕਹਿੰਦਾ, ਉਹ ਕਹਿੰਦਾ ਵੀ ਮੈਂ ਵੀ ਦੇਖਿਆ ਕਿ ਯਹੂਦੀਆਂ ਨਾਲ ਕੀ ਹੋਇਆ ਤੇ ਇਹ ਜੋ ਸਿੱਖਾਂ ਨਾਲ ਹੋਇਆ ਉਹ ਕਿਸੇ ਗੱਲੋਂ ਘੱਟ ਨਹੀਂ ਹੈ। ਸੋ ਇਹਦੇ ਤੇ ਬੜਾ ਇਹ ਚਿੜਦੇ ਨੇ। ਲੇਕਿਨ ਜੈਰਮੀ ਕਾਰਬਿਨ ਜਿਹੜਾ ਸਿੱਖਾਂ ਦਾ ਬੜਾ ਦੋਸਤ ਹੈ ਔਰ ਫਿਰ ਲੰਡਨ ਦੇ ਮੇਅਰ ਸਾਦਕ ਖਾਨ ਨੇ ਲੰਡਨ ਵਿੱਚ ਸਿੱਖ ਯਾਦਗਾਰ ਉਸਾਰਨ ਲਈ ਆਰੰਭੀ ਮੁਹਿੰਮ ਦਾ ਸਮਰਥਨ ਕਰਦਿਆਂ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸੋ ਸਾਦਕ ਖਾਨ ਨੇ ਵੀ ਪੂਰੀ ਜਿਹੜੀ ਹਮਦਰਦੀ ਔਰ ਸਪੋਰਟ ਕੀਤਾ। ਸ਼ੈਡੋ ਖਜ਼ਾਨਾ ਮੰਤਰੀ ਜੌਨ ਮੈਕਡੋਨਲ ਨੇ ਕਿਹਾ ਕਿ ਇਹ ਭਾਰਤ ਤੋਂ ਬਾਹਰ ਕਿਸੇ ਦੇਸ਼ ਦੀ ਰਾਜਧਾਨੀ ਵਿੱਚ ਸਿੱਖ ਫੌਜੀਆਂ ਦੀ ਪਹਿਲੀ ਯਾਦਗਾਰ ਹੋਵੇਗੀ। ਭਾਰਤ ਤੋਂ ਬਾਹਰ ਭਾਰਤ ਤਾਂ ਉਹਨੇ ਕੋਈ ਸਿੱਖ ਫੌਜੀਆਂ ਦੀ ਯਾਦਗਾਰ ਨੇ ਅਮਰ ਜੋਤੀ ਬਣਾਈ, ਉਹ ਵੀ ਅੰਗਰੇਜ਼ਾਂ ਨੇ ਆਪਣਾ ਬਣਾਇਆ ਸੀ ਤੇ ਇਹ ਆਪਣੇ ਜਵਾਨਾਂ ਦਾ ਉੱਥੇ ਉਹ ਜਿਹੜੀ ਹੈ ਉਹ ਦੀਵਾ ਜਗਾਇਆ ਹੋਇਆ ਇਹਨਾਂ ਨੇ, ਪਰ ਕਦੇ ਵੀ ਭਾਰਤ ਦੇ ਵਿੱਚ ਐਕਸਕਲੂਸਿਵਲੀ ਸਿੱਖ ਫੌਜੀਆਂ ਦੀ ਕੰਟਰੀਬਿਊਸ਼ਨ ਦੀ ਯਾਦਗਾਰ ਕੀ ਬਣਾਉਣੀ ਹੈ। ਇਹਨਾਂ ਨੇ ਤਾਂ ਨਵੰਬਰ 84 ਦੇ ਵਿੱਚ 100 ਤੋਂ ਜ਼ਿਆਦਾ ਲਾਸ਼ਾਂ ਅਫਸਰਾਂ ਔਰ ਦੂਜਿਆਂ ਦੀਆਂ ਯੂਨੀਫਾਰਮ 'ਚ ਜਲੰਧਰ ਦੀ ਛਾਉਣੀ 'ਚ ਹੀ ਆਈਆਂ ਸੀ। ਇਹ ਯਾਦਗਾਰ ਬਣਾ ਰਹੇ ਨੇ ਸਿੱਖ। ਸੋ ਬਾਕੀ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਅੱਡ ਸੰਸਥਾਵਾਂ ਔਰ ਨੁਮਾਇੰਦੇ ਔਰ ਜਿਨ੍ਹਾਂ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਔਰ ਸ਼ੈਡੋ
शैडो मंत्री प्रीत कौर गिल और यूरोपियन पार्लियामेंट मैंबर नीना गिल और सायदा वारसी साबका केंद्रीय मंत्री और बाकियों के नाम ने और स्पीकर जॉन बारको ने जिहड़ा है इस सारे की कार्रवाई निभाई। सो मैं समझदा भी हालांकि मेरी थोड़ी जी इहदे ते डिफरेंट टेक है जदों वर्ल्ड वॉर्स दे विच जिवें सानू एज ए रा मटीरियल इस्तेमाल किया गया जी और इन द एंड ऑफ द डे है तो यूनीयन जैक ਲਈ ਸੀ पर फिर भी ये इंग्लैंड ਦੇ ਵਿੱਚ ਜੇ ਉਹ ਇੰਨਾ ਰੈਕਗਨਾਈਜ਼ ਕਰਦੇ ਨੇ ਕਿ ਭਾਈ ਸਿੱਖਾਂ ਦੀ ਕੰਟਰੀਬਿਊਸ਼ਨ ਸੀ ਜਿਹੜਾ ਨਿਊ ਵਰਲਡ ਆਰਡਰ ਬਣਿਆ ਦੁਨੀਆ 'ਚ ਤਬਦੀਲੀ ਹੋਈ ਅਸੀਂ 2% ਤੋਂ ਵੀ ਘੱਟ ਆਬਾਦੀ ਵਾਲਿਆਂ ਨੇ 20% ਤੋਂ ਵੀ ਜ਼ਿਆਦਾ ਤੁਹਾਡੀਆਂ ਫੌਜਾਂ 'ਚ ਰਹਿ ਕੇ ਜਿਹੜਾ ਉਹ ਸਰਵ ਕੀਤਾ ਕਿ ਵੀ ਦੁਨੀਆ 'ਚ ਇੱਕ ਚੰਗਾ ਨਿਜ਼ਾਮ ਹੋਏ। ਇਹ ਵੱਖਰੀ ਗੱਲ ਹੈ ਵੀ ਤੁਸੀਂ ਤਾਂ ਆਉਣ ਲੱਗਿਆ ਸਾਨੂੰ ਉੱਥੇ ਹੀ ਡੰਪ ਕਰਕੇ ਆ ਗਏ ਤੇ ਤੁਸੀਂ ਕੰਟਰੀ ਆਫ ਸ਼ਾਪਕੀਪਰਸ ਦੇ ਆਪਣੇ ਟਾਈਟਲ ਨੂੰ ਕਾਇਮ ਰੱਖਿਆ ਜੀ ਔਰ ਅੱਜ ਵੀ ਇੰਡੀਆ ਨੂੰ ਦੇਖਦੇ ਵੀ ਹੋ ਦੂਜਾ ਵੀ ਕਰਦੇ ਹੋ ਖੱਬਿਓਂ ਸੱਜਿਓਂ ਪਰ ਨਾਲ ਦੀ ਨਾਲ ਆਪਣਾ ਸੌਦਾ ਵੀ ਵੇਚ ਜਾਂਦੇ ਹੋ। ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭੈਰੋਂ ਰਾਗ ਦਾ ਸ਼ਬਦ ਭੈਰੋਂ ਬਾਣੀ ਭਗਤ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ बिन देखै उपजै नहीं आसा जो दिसै सो होए बिनासा बरन सहत जो जापै नाम सो जोगी केवल नहकाम परचै राम रवै जो कोई पारस परसै दुबदा ना होई रहाओ। जिवें रहाओ दी तुक उहदा सेंट्रल आइडिया हुंदा शब्द दा जी भगत जी फरमांदे ने कि जे कोई राम रमे होए वाहिगुरु दे नाल जुड़ जाए परच जाए पारस परसै दुबदा ना होई। जिवें पारस बारे ये भी एक फेथ है कि एक इनू फिलोसफर स्टोन कहते हैं कि वो पारस एक ऐसी धातु है कि जिहदे नाल जे कोई भी लोहे की चीज़ धातु छो जाए तो सोना बन जाती है। सो बहुत वार असी गुरु नूं एड्रैस करन लगे भी पारस शब्द दे नाल इस्तेमाल हुंदा है कि हम काशट लो भी असी लोहे हैं और तुसी जिहड़े हो तुसी पारस चंदन हो। जिवें चंदन बारे है कि सो वो भी चंदन होए रहे बसें जो चंदन पास कि चंदन दे दरख्तां दे नेड़े जिहड़ा हुंदा वो भी चंदन बन जांदा है। इवें जिहड़ा पारस नूं छूंदा वो भी सोना बन जांदा है। ते भगत जी ने उही अलंकार इस्तेमाल कीता कि जिवें पारस दे नाल रहण वाली हर चीज़ सोना बन जाती है धातु ਉਹਦੇ 'ਚ ਫਿਰ ਕੋਈ ਦੁਬਿਧਾ ਨਹੀਂ ਰਹਿੰਦੀ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਹੈ। ਉਹ ਰੱਬ ਇੱਕ ਪਾਰਸ ਵਾਂਗ ਹੈ ਔਰ ਉਹ ਸ਼ੁੱਧ ਕੰਚਨ ਬਣਾ ਦਿੰਦਾ ਹੈ ਸੋਨਾ ਬਣਾ ਦਿੰਦਾ ਹੈ ਮਨ ਨੂੰ ਜੀ ਔਰ ਬਿਨ ਦੇਖੈ ਉਪਜੈ ਨਹੀਂ ਆਸਾ ਜੋ ਦੀਸੈ ਸੋ ਹੋਏ ਬਿਨਾਸਾ। ਸੋ ਜਦੋਂ ਤੱਕ ਤੁਸੀਂ ਰੱਬ ਦਾ ਦੀਦਾਰ ਨਹੀਂ ਪਾਉਂਦੇ ਤੁਹਾਡੇ ਅੰਦਰ ਇਹ ਉਮਾ ਔਰ ਇਹ ਚਾਹਨਾ ਨਹੀਂ ਕਿ ਵੀ ਤੁਸੀਂ ਰੱਬ ਨੂੰ ਮਿਲਣਾ ਔਰ ਜਦੋਂ ਤੁਸੀਂ ਮਿਲ ਲੈਂਦੇ ਹੋ ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਜੋ ਦੀਸੈ सो होए बिनासा कि जो नज़र आ रहा है उन्हें विनाश हो जाना है उसका खात्मा हो जाना है। और बरन सहत जो जापै नाम सो जोगी केवल नहकाम कि भी जेड़ा उस रब दे गुणां दा गायन करदे हैं वर्णन करदे हैं जदों बरन सहत जेड़ा उस दे नाम नूं जपदा है उस दे नाल जुड़दा है सो जोगी केवल नहकाम। और जोग दा मतलब हुंदा है कंपाउंड नूं कहंदे जुड़ना जी कि जेड़ा बिना किसी डिज़ायर तो और उस रब दे गुण गांदे हैं रब दा हिस्सा बन जाता है वो सचमुच दा जोगी है वो रब दे नाल जुड़िया होया। सो मुन परचै राम रवै जो कोई पारस परसै दुबदा ना होई सो मुन मन की दुबदा खाए बिन द्वारे त्रै लोक समाए कि जिहड़ा रब नाल जुड़ जाता है वो फिर सच्चा मुनि है सच्चा ऋषि है सच्चा संत है क्योंकि वो अपने मन चों दुबदा नूं खा जाता है दुबदा नूं खत्म कर दिंदा है। बिन द्वारे त्रै लोक समाए उन्होंने इस गल की समझ आ जाती है कि रब किसी घर दे विच नहीं बैठा एक थां उहदा कोई सरीरक वजूद नहीं है त्रै लोक समाए तिन्नां लोकां दे विच उस इसलिए राम का मतलब ही रमिया होया ओमनी प्रेजेंट कि वो हर थां ते वो मौजूद है ये गल दी उन्होंने समझ आ जाती है। मन का सुभाव सब कोई करे करता होए
ਸੋ ਅਨ ਪੈ ਰਹੇ, ਕਿ ਮਨ ਦੇ ਮਗਰ ਤਾਂ ਸਾਰੇ ਲੱਗੇ ਹੋਏ ਨੇ, ਮਨ ਦਾ ਕਿਆ ਮੰਨਦੇ ਨੇ, ਜੀ ਪਰ ਜਿਹੜਾ ਰੱਬ ਦੇ ਰਸਤੇ ਤੁਰਦਾ ਹੈ, ਉਹ ਇਸ ਗੱਲ 'ਚ ਕਰਤਾ ਕਰੇ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਉਹ ਹੁਕਮ ਦੇ ਵਿੱਚ ਰਹਿੰਦਾ ਹੈ। ਇਸ ਲਈ ਸੋ ਅਨ ਪੈ ਰਹੇ, ਉਹ ਫਿਰ ਨਿਡਰ ਹੋ ਜਾਂਦਾ ਹੈ, ਉਹ ਨਿਰਭਉ ਹੋ ਜਾਂਦਾ ਹੈ। ਜੀ ਜਿਹੜਾ ਨਿਰਭਉ ਨੂੰ ਮੰਨਦਾ ਹੈ, ਰੱਬ ਨਿਰਭਉ ਹੈ, ਉਹ ਵੀ ਫਿਰ ਭਉ ਰਹਿਤ ਹੋ ਜਾਂਦਾ ਹੈ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ, ਕਿ ਜਦੋਂ ਅਸੀਂ ਕੋਈ ਪਲਾਂਟ ਦੀ ਗਰੋਥ ਦੇਖਦੇ ਹਾਂ, ਜੜ ਹੁੰਦਾ ਹੈ, ਤਣਾ ਹੁੰਦਾ ਹੈ, ਪੱਤੇ ਹੁੰਦੇ ਨੇ, ਫੁੱਲ ਲੱਗਦੇ ਨੇ, ਔਰ ਫਿਰ ਉਹ ਫੁੱਲ ਚੋਂ ਹੀ ਫਲ ਲੱਗਦਾ ਹੈ। ਜੀ ਔਰ ਇਸ ਨੂੰ ਭਗਤ ਜੀ ਫਰਮਾਉਂਦੇ ਨੇ ਕਿ ਫਲ ਕਾਰਨ ਫੂਲੀ ਬਨ ਰਾਏ, ਕਿ ਫਲ ਲਿਆਉਣ ਦੇ ਲਈ ਹੀ ਬਨ ਰਾਏ, ਜਿਹੜੀ ਸਾਰੀ ਬਨਸਪਤੀ ਹੈ ਉਹ ਖਿੜਦੀ ਹੈ, ਤੇ ਜਿਉਂ ਹੀ ਫਲ ਲੱਗ ਜਾਂਦਾ, ਫਲ ਲਾਗਾ ਤਬ ਫੂਲ ਬਿਲਾਏ, ਫਿਰ ਫੁੱਲ ਗਾਇਬ ਹੋ ਜਾਂਦਾ ਜਦੋਂ ਜਿਸ ਚੀਜ਼ ਨੂੰ ਫਲ ਲੱਗ ਜਾਂਦੇ। ਜੀ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਿਆਤ ਹੈ ਕਰਮੈ ਨਾਸ, ਕਿ ਅਸੀਂ ਬਹੁਤ ਸਾਰੇ ਹੋਰ ਜਿਹੜੇ ਯਤਨ, ਕਰਮਕਾਂਡੀ ਯਤਨ ਵੀ ਕਰਦੇ ਹਾਂ, ਉਹ ਇਸ ਲਈ ਕਰਦੇ ਹਾਂ ਕਿ ਰੱਬ ਸਾਨੂੰ ਮਿਲੇ। ਪਰ ਜਦੋਂ ਰੱਬ ਮਿਲ ਪੈਂਦਾ ਹੈ, ਗਿਆਨ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਿਆਤ ਹੈ ਕਰਮੈ ਨਾਸ, ਜਦੋਂ ਫਿਰ ਰੱਬ ਦਾ ਗਿਆਨ ਹੋ ਜਾਂਦਾ ਹੈ, ਰੱਬ ਦੇ ਨਾਲ ਇੱਕ ਸੁਰਤਾ, ਇੱਕ ਮੇਲ ਹੋ ਜਾਂਦਾ ਹੈ, ਫਿਰ ਉਸ ਕਰਮ ਕਾਂਡ ਦੀ ਕੋਈ ਥਾਂ ਨਹੀਂ ਰਹਿੰਦੀ, ਉਹਦਾ ਨਾਸ ਹੋ ਜਾਂਦਾ ਜਾਂ ਉਹਨਾਂ ਨੂੰ ਅਸੀਂ ਛੱਡ ਦਿੰਦੇ ਹਾਂ। ਜੀ ਔਰ ਇਹਨੂੰ ਭਗਤ ਜੀ ਨੇ ਉਦਾਹਰਣ ਦਿੱਤੀ ਕਿ ਕ੍ਰਿਤ ਕਾਰਨ ਦਦ ਮਥੈ ਸਿਆਨ, ਜੀਵਨ ਮੁਕਤ ਸਦਾ ਨਿਰਵਾਣ, ਕਿ ਜਿਵੇਂ ਘਰ ਦੀ ਸੁਆਣੀ ਔਰਤ, ਇਸਤਰੀ, ਭਲੀ ਸੁਆਣੀ ਦੇ ਲਈ ਜਿਹੜਾ ਸ਼ਬਦ ਹੈ ਸਿਆਨ, ਉਹ ਦਹੀਂ ਨੂੰ ਰਿੜਕਦੀ ਹੈ। ਹੁਣ ਜੇ ਤੁਸੀਂ ਆਮ ਨਜ਼ਰ ਨਾਲ ਦੇਖੋਗੇ, ਕੋਈ ਦੁੱਧ ਦੇ ਵਿੱਚ ਤੁਹਾਨੂੰ ਦੇਖ ਕੇ ਕਹੇ ਕਿ ਜੀ ਇਹਦੇ 'ਚ ਘਿਓ ਹੈ, ਤੁਸੀਂ ਦੇਖੋਗੇ ਵੀ ਉਹ ਤਾਂ ਨਜ਼ਰ ਨਹੀਂ ਆਉਂਦਾ। ਦੁੱਧ ਦਾ ਦਹੀਂ ਬਣਾ ਦਿੱਤਾ, ਉਹਨੂੰ ਕੋਈ ਕਹੇ ਜੀ ਇਹਦੇ 'ਚ ਘਿਓ ਹੈ, ਜੀ ਤੁਹਾਨੂੰ ਤਾਂ ਦਹੀਂ ਨਜ਼ਰ ਆ ਰਿਹਾ, ਪਰ ਜਦੋਂ ਉਹਨੂੰ ਰਿੜਕਿਆ ਜਾਂਦਾ ਹੈ, ਉਸ ਚੋਂ ਮੱਖਣ ਬਣਦਾ ਹੈ, ਮੱਖਣ ਚੋਂ ਫਿਰ ਘਿਓ ਤਿਆਰ ਹੁੰਦਾ। ਸੋ ਇਸੇ ਤਰ੍ਹਾਂ, ਔਰ ਇਸ ਨੂੰ ਹੀ ਉਹਨਾਂ ਨੇ, ਭਗਤ ਜੀ ਨੇ ਰੂਹਾਨੀ ਦੁਨੀਆ ਦੇ ਵਿੱਚ ਕਿਹਾ ਵੀ ਜਿਵੇਂ ਕ੍ਰਿਤ ਕਾਰਨ ਦਦ ਮਥੈ, ਦਹੀਂ ਨੂੰ ਮਥੈ ਉਹ ਰਿੜਕਦੀ ਹੈ, ਸਿਆਨ ਸੁਆਣੀ ਜਿਹੜੀ ਹੈ ਘਿਓ ਦੇ ਲਈ, ਜੀਵਨ ਮੁਕਤ ਸਦਾ ਨਿਰਵਾਣ। ਇਸੇ ਤਰ੍ਹਾਂ ਜਦੋਂ ਅਸੀਂ ਜੀਵਨ ਦੇ ਅੰਦਰ ਉਸ ਰੱਬ ਦੀ ਯਾਦ ਦੇ ਨਾਲ ਜੁੜਦੇ ਹਾਂ, ਹੌਲੀ 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 ਅਸੀਂ ਉਸ ਤੱਤ ਤੱਕ ਪਹੁੰਚ ਜਾਂਦੇ ਹਾਂ ਔਰ ਜੀਵਨ ਮੁਕਤ ਹੋ ਜਾਂਦੇ ਹਾਂ, ਤੇ ਨਿਰਵਾਣ ਇਹ ਹੈ ਕਿ ਵਾਸਨਾ ਰਹਿਤ, ਫਿਰ ਸਾਡੇ ਅੰਦਰੋਂ ਡਿਜ਼ਾਇਰਸ ਮੁੱਕ ਜਾਂਦੀਆਂ। ਉਹ ਇਵੇਂ ਹੀ ਹੈ ਜਿਵੇਂ ਦੁੱਧ ਦਾ ਦਹੀਂ ਬਣਾਉਣਾ, ਦਹੀਂ ਦਾ ਘਿਓ ਬਣਾਉਣਾ, ਉਹ ਫਾਈਨਲ ਪ੍ਰੋਸੈਸ ਹੈ। ਪਹਿਲੀ ਸਟੇਜ ਤੁਸੀਂ ਡਿਜ਼ਾਇਰ 'ਚ ਵੀ ਹੁੰਦੇ ਹੋ, ਕੁਝ ਕਰਮ ਕਾਂਡ ਵੀ ਕਰਦੇ ਹੋ, ਕੁਝ ਹੋਰ ਜਿਹੜੀਆਂ ਨੇ ਵਾਸਨਾਵਾਂ ਵੀ ਹੁੰਦੀਆਂ ਨੇ, ਪਰ ਜਿਉਂ-ਜਿਉਂ ਤੁਸੀਂ ਆਪਣੇ ਨਿਸ਼ਾਨੇ ਵੱਲ ਜਾਂਦੇ ਹੋ ਜੀਵਨ ਮੁਕਤ, ਫਿਰ ਤੁਸੀਂ ਆਪਣੇ ਇਸ ਸਾਰੇ ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਹੋ ਜਾਂਦੇ ਹੋ। ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸ ਅਭਾਗ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੇਰੇ ਅੰਦਰ ਉਹ ਪਰਮ ਵੈਰਾਗ, ਉਸ ਵਿਛੋੜੇ ਦੀ ਤਾਂਘ ਹੈ, ਤੇ ਆਪਣੇ ਆਪ ਨੂੰ ਸਮਝਾਉਂਦੇ ਨੇ ਔਰ ਕਹਿੰਦੇ ਨੇ ਕਿ ਹਿਰਦੈ ਨਾਮ, ਕਿ ਉਹ ਵਾਹਿਗੁਰੂ ਤਾਂ ਹਿਰਦੇ ਵਿੱਚ ਵਸਣ ਵਾਲਾ ਹੈ, ਕੀ ਨਾ ਜਪਸ ਅਭਾਗ, ਉਹ ਅਭਾਗੇ, ਉਹ ਅਨਫੋਰਚੂਨੇਟ ਬੰਦੇ, ਉਹ ਬਦਬਖਤ ਕਿਉਂ ਨਹੀਂ ਉਸ ਪਿਆਰੇ ਨੂੰ ਯਾਦ ਕਰਦਾ, ਜਿਹੜਾ ਪਿਆਰਾ ਜਦੋਂ ਹਿਰਦੇ ਦੇ ਵਿੱਚ ਵਸਦਾ ਹੈ, ਤੁਹਾਡੇ ਅੰਦਰੋਂ ਵੈਰਾਗ ਤੋਂ ਬਾਅਦ ਵਸਲ ਹੁੰਦਾ ਹੈ, ਚਾਹਨਾ ਖਤਮ ਹੋ ਜਾਂਦੀਆਂ ਨੇ, ਔਰ ਤੁਸੀਂ ਜਿਹੜਾ ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ। ਜਦੋਂ ਰੱਬ ਆ ਜਾਂਦਾ ਹੈ ਤੇ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਹੈ, ਔਰ ਚਾਰ ਚਫੇਰੇ ਜਿਹੜਾ ਹੈ ਜਤ ਦੇਖਾਂ ਤਤ ਤੂੰ ਦਾ ਜਿਹੜਾ ਹੈ ਉਹ ਚਲਕਾਰਾ ਨਜ਼ਰ ਆਉਂਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।